व्यूअर्स वेलकम बैक इन आवर प्रोग्राम जी। डॉक्टर साहब साडी अगली ईमेल आई है वीर अमरदीप सिंह जी दी। ये लिखते हैं डॉक्टर अमरजीत सिंह जी, दीदी नीलम कौर जी ते बाकी सारी टीम नूं वाहिगुरू जी का खालसा वाहिगुरू जी की फतेह। 6 जून नूं अकाल तख्त साहिब ते पंजाब दे ਵੱਖ-ਵੱਖ इलाकिਆਂ चों सिख जवानी पहुंची। यूथ ते मन च चाह सी कि अज असी अपनी आज़ादी दी गल करांगे ते सुनांगे। अज उत्थे झूठे सच्चे साडे लीडर संत जरनैल सिंह जी नूं याद भी करनगे। साडे अखाड़े दे सिंह भी गए सी ते जो उत्थे वापरिया ਉਹ ਉਹਨਾਂ ਦੇ ਸਾਹਮਣੇ ਹੀ ਵਾਪਰਿਆ। ਬਹੁਤ ਹੀ ਦੁਖੀ ਹੈ ਪੰਜਾਬ ਦਾ ਸਿੱਖ ਯੂਥ। ਮੈਂ ਦਲ ਖਾਲਸਾ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਕਈ ਸੈਮੀਨਾਰ ਤੇ ਪ੍ਰੋਗਰਾਮ ਅਟੈਂਡ ਕੀਤੇ ਹਨ। ਉਹਨਾਂ ਪ੍ਰੋਗਰਾਮਾਂ ਵਿੱਚ ਮੈਨੂੰ ਕਈ ਸਿੰਘ ਮਿਲਦੇ ਜਿਹੜੇ ਮੈਨੂੰ ਕਹਿੰਦੇ ਕਿ ਭਾਜੀ ਆਪਾਂ ਘਰ ਝੂਠ ਦੱਸ ਕੇ ਆਏ ਆ। ਜਵਾਨੀ ਦੇ ਮਨ ਵਿੱਚ ਆਜ਼ਾਦੀ ਦਾ ਕਿੰਨਾ ਚਾਹ ਹੈ ਇਹ ਇਸ ਤੋਂ ਪਤਾ ਲੱਗਦਾ ਹੈ। ਕਈ ਤਾਂ ਆਪਣਾ ਕਾਲਜ ਵੀ ਛੱਡ ਕੇ ਆਉਂਦੇ ਨੇ। ਮੈਂ ਵੀ ਬੀਟੈਕ ਦਾ ਸਟੂਡੈਂਟ ਹਾਂ ਤੇ ਯੂਥ ਆਵਾਜ਼ ਮੈਂ ਕੋਲ ਹੋ ਕੇ ਸੁਣੀ ਹੈ। ਸਿੱਖ ਯੂਥ ਇਸ ਵੇਲੇ ਇੱਕ ਪਲੇਟਫਾਰਮ ਦੀ ਭਾਲ ਵਿੱਚ ਨੇ। ਅਸੀਂ ਕਈ ਵਾਰ ਦਲ ਖਾਲਸਾ ਤੇ ਅਕਾਲੀ ਦਲ ਅੰਮ੍ਰਿਤਸਰ ਦੀਆਂ ਸੀਨੀਅਰ ਟੀਮਾਂ ਨੂੰ ਕਹਿ ਚੁੱਕੇ ਹਾਂ ਕਿ ਇੱਕ ਹੋ ਜਾਓ, ਪਰ ਸਾਡੀ ਕੋਈ ਨਹੀਂ ਸੁਣਦਾ। ਹੁਣ ਉਸ ਦਿਨ ਵੀ ਕੁਝ ਸਿੰਘ ਘਰ ਕੁਝ ਹੋਰ ਹੀ ਦੱਸ ਕੇ ਉੱਥੇ ਪਹੁੰਚੇ ਸਨ, ਪਰ ਜੋ ਹੋਇਆ ਇਸ ਨਾਲ ਪੰਜਾਬ ਹੋਰ ਵੀ ਪਿੱਛੇ ਜਾ ਸਕਦਾ ਹੈ। ਕਿਉਂ ਕਈਆਂ ਦੇ ਮਾਪੇ ਆਪਣੇ ਮੁੰਡਿਆਂ ਨੂੰ ਐਦਾਂ ਦੇ ਪ੍ਰੋਗਰਾਮਾਂ ਵਿੱਚ ਨਹੀਂ ਭੇਜਦੇ ਕਿਉਂਕਿ ਉਹ ਡਰਦੇ ਨੇ, ਤੇ ਹੁਣ ਜਿਹੜੇ ਭੇਜਦੇ ਸੀ ਉਹਨਾਂ ਨੇ ਹੁਣ ਹੋਰ ਵੀ ਡਰ ਜਾਣਾ। ਪਰ ਪਤਾ ਨਹੀਂ ਕੀ ਹੋ ਜਾਏ ਤੇ ਸਾਡੇ ਮੁੰਡੇ ਨੂੰ ਜੇਲ੍ਹ ਜਾਣਾ ਪਵੇ। ਮੈਂ ਟੀਵੀ 84 ਰਾਹੀਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਜੋ ਕਿ ਮੇਰੀ ਆਵਾਜ਼ ਨਹੀਂ, ਪੰਜਾਬ ਦੀ ਹਰ ਇੱਕ ਨੌਜਵਾਨੀ ਦੀ ਆਵਾਜ਼ ਹੈ। ਦਲ ਖਾਲਸਾ ਅਕਾਲੀ ਦਲ ਅੰਮ੍ਰਿਤਸਰ ਤੇ ਪੰਜ ਪ੍ਰਧਾਨੀ ਜਾਂ ਤਾਂ ਸਾਨੂੰ ਇੱਕ ਪਲੇਟਫਾਰਮ ਦੇ ਦਿਓ, ਨਹੀਂ ਤਾਂ ਆਪਣੀ ਸਟੱਡੀ ਕਰ ਲੈਣ ਦਿਓ ਤੇ ਰੋਟੀ ਕਮਾਉਣ ਦਿਓ। ਅਸੀਂ ਆਪ ਹੀ ਕਿਰਤੀ ਸਿੱਖ ਇੱਕ ਹੋ ਕੇ ਆਪਣਾ ਦੇਸ਼ ਖਾਲਿਸਤਾਨ ਲੈ ਲਵਾਂਗੇ, ਸਾਨੂੰ ਤੋੜੋ ਨਾ। ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਹੋ ਜਾਓ ਤੇ ਸਾਨੂੰ ਇੱਕ ਪਲੇਟਫਾਰਮ ਦਿਓ। ਖਾਲਿਸਤਾਨ ਯੂਥ ਜਿਉਂਦਾ ਏ, ਖਾਲਿਸਤਾਨ ਯੂਥ ਚੂ ਜਿਉਂਦਾ ਏ, ਇਹਨੂੰ ਖਤਮ ਨਾ ਕਰ ਦਿਓ। ਇੱਕ ਪਲੇਟਫਾਰਮ ਅੱਜ ਦੀ ਮੰਗ ਹੈ, ਨਹੀਂ ਤਾਂ ਕਈ ਨੌਜਵਾਨੀਆਂ ਪਿੱਛੇ ਹੱਥ ਜਾਣਗੇ। ਜੇ ਸੱਚੀ ਖਾਲਿਸਤਾਨ ਚਾਹੁੰਦੇ ਹੋ ਤਾਂ ਪਹਿਲਾਂ ਲੋਕਾਂ ਨੂੰ ਇੱਕ ਹੋ ਕੇ ਦੱਸੋ। ਜੀ ਡਾਕਟਰ ਸਾਹਿਬ। ਵੀਰ ਅਮਰਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹ ਬੀਟੈਕ ਦੇ ਸਟੂਡੈਂਟ ਨੇ, ਅੱਗੇ ਵੀ ਲਿਖਦੇ ਨੇ। ਪੰਥਕ ਦਰਦ ਨਾਲ ਉਹਨਾਂ ਦਾ ਹਿਰਦਾ ਲੈਬਰੇਜ਼ ਹੈ, ਭਰਿਆ ਹੋਇਆ ਜੀ। ਔਰ ਇਸ ਉਹਨਾਂ ਦੀ ਲਿਖਤ 'ਚ ਵੀ ਇੱਕ ਦਰਦ ਹੈ ਔਰ ਇੱਕ ਲਿਮੈਂਟ ਵੀ ਹੈ, ਇੱਕ ਜਿਹਨੂੰ ਅਸੀਂ ਪਛਤਾਵਾ ਵੀ ਕਹਿੰਦੇ ਹਾਂ ਕਿ ਯੂਥ ਅੱਜ ਖੜਾ ਹੈ। ਉਹਨਾਂ ਦਾ ਦਿਲ ਜਿਵੇਂ ਉਹਨਾਂ ਨੇ ਕਿਹਾ ਖਾਲਿਸਤਾਨ ਲਈ ਧੜਕਦਾ ਹੈ। ਜੇ 6 ਜੂਨ ਨੂੰ ਵੀ ਵੱਡੀ ਗਿਣਤੀ 'ਚ ਯੂਥ ਆਏ, ਉਹ ਕਿਸੇ ਦੇ ਕਹਿਣ 'ਤੇ ਨਹੀਂ ਆਏ, ਉਹਨਾਂ ਦੇ ਮਨ 'ਚ ਸੀ ਕਿ ਵੀ 30 ਸਾਲ ਹੋਏ ਨੇ, ਅੱਜ ਅਸੀਂ ਗੱਲਾਂ ਸੁਣਾਂਗੇ ਪਿੰਡਾਂ ਵਾਲਿਆਂ ਦੇ ਜਿਹੜਾ ਮੈਸੇਜ ਸੀ ਖਾਲਿਸਤਾਨ ਵੱਲ, ਗੱਲ ਕਿੱਧਰ ਨੂੰ ਜਾ ਰਹੀ ਹੈ ਜਾਂ ਪੰਥਕ ਚੜ੍ਹਦੀ ਕਲਾ ਦੀ। ਔਰ ਉੱਥੇ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਐਵੇਂ ਉਹ ਰਸਮੀ ਜਿਹਾ ਹੀ ਜਿਵੇਂ ਜਿਹੀਆਂ ਰਿਚੁਅਲਸ ਕਰ ਰਹੇ ਨੇ, ਗੱਲ ਕੋਈ ਹੋ ਨਹੀਂ ਰਹੀ ਅੱਗੇ, ਸੋ ਉਹਨਾਂ ਨੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਕੀਤਾ। ਔਰ ਇਹ ਬਹੁਤ ਸਾਰੇ ਉਹੀ ਇਨੋਸੈਂਟ ਨੌਜਵਾਨ ਨੇ ਬਾਣੇ ਵਿੱਚ ਸਜੇ ਹੋਏ ਜਿਹੜੇ 22 ਦੇ ਕਰੀਬ, ਜਿਨ੍ਹਾਂ ਦੇ ਉੱਤੇ ਇਰਾਦਾ ਕਤਲ ਬਣਾ ਕੇ ਤਾਂ ਉਹਨਾਂ ਨੂੰ ਜੇਲ੍ਹ ਭੇਜਿਆ ਹੋਇਆ ਜੀ। ਸੋ ਉਹਨਾਂ ਦਾ ਜਿਹੜਾ ਇਸ ਸਾਰੇ ਦੀ ਲਿਖਤ ਦੇ ਵਿੱਚ ਉਹਨਾਂ ਦਾ ਗਲਾ ਹੈ ਔਰ ਮੈਂ ਇਹਨਾਂ ਨੂੰ ਪੂਰਾ ਸਮਰਥਨ ਦਿੰਦਾ, ਸਪੋਰਟ ਕਰਦਾ, ਕਿਉਂਕਿ ਇਹਨਾਂ ਨੇ ਵੀ ਉਹੀ ਗੱਲ ਕੀਤੀ ਹੈ ਜਿਹੜੀ ਇੱਥੇ ਅਸੀਂ ਕਰ ਕਰਕੇ ਫਿਰ ਥੱਕ ਗਏ। ਹੁਣ ਤਾਂ ਮੈਂ ਵੀ ਕਹਿਣਾ ਬੰਦ ਕਰ ਦਿੱਤਾ ਜੀ। ਔਰ ਮੈਂ ਇਹ ਸਮਝਦਾ ਵੀ ਉਹਨਾਂ ਨੇ ਅਖੀਰ 'ਚ ਲਗਭਗ ਇੱਕ ਅਲਟੀਮੇਟਮ ਹੀ ਦਿੱਤਾ ਹੈ ਕਿ ਵੀ ਜਾਂ ਤਾਂ ਇਹ ਤਿੰਨੇ ਧਿਰਾਂ ਜਿਹੜੀਆਂ ਨੇ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਪੰਜ ਪ੍ਰਧਾਨੀ, ਇਹ ਇਕੱਠੇ ਹੋ ਕੇ ਕੋਈ ਪਲੇਟਫਾਰਮ ਦਿਓ ਨੌਜਵਾਨਾਂ ਨੂੰ। ਨੌਜਵਾਨ ਨੇ ਔਰ ਇਹ 'ਚ ਕੋਈ ਸ਼ੱਕ ਨਹੀਂ, ਇਹ ਗੱਲ ਸਿਰਫ ਇਹਨਾਂ ਦੀ ਲਿਖਤ ਦੀ ਨਹੀਂ ਹੈ। ਮੇਰੀ ਜਿਹੜੀ ਉੱਥੇ ਇੰਡੀਪੈਂਡੈਂਟ ਵੀ ਨੇ ਜਿਨ੍ਹਾਂ ਦਾ ਕਿਸੇ ਧੜੇ ਨਾਲ ਜਾਂ ਕਿਸੇ ਇੱਕ ਲਾਈਨ ਨਾਲ ਕੋਈ ਕਮਿਟਮੈਂਟ ਨਹੀਂ ਹੈ, ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਜੀ ਇੱਥੇ ਕੋਈ ਨੌਜਵਾਨ ਇਸ ਪਾਸੇ ਤੁਰਨ ਵਾਲਿਆਂ ਦੀ ਕਮੀ ਨਹੀਂ ਹੈ। ਉਹਨਾਂ ਨੇ ਕਿਹਾ ਜੀ ਕਿ ਹਜ਼ਾਰਾਂ ਨੌਜਵਾਨ ਇਸ ਕਿਸਮ ਦੇ ਨੇ ਜਿਨ੍ਹਾਂ ਦੇ ਅੰਦਰ ਇਹ ਚਾਹਨ ਹੈ। ਔਰ ਉਹਨਾਂ ਨੇ ਇੱਕ ਦੋ ਨੂੰ ਤਾਂ ਜਿਹੜੇ ਰਸਟਿਕ ਅੰਦਾਜ਼ ਉਹਨਾਂ ਨੇ ਕਿਹਾ, ਕਹਿੰਦਾ ਜੀ ਉਹ ਵੀ ਨੌਜਵਾਨ ਕਹਿੰਦੇ ਨੇ ਵੀ ਇੱਥੇ ਭੁੱਕੀ ਖਾ ਕੇ ਵੀ ਤਾਂ ਮਰਨਾ ਜੀ, ਤੇ ਕੌਮ ਦੀ ਖਾਤਰ ਮਰ ਜਾਓ ਜੀ। ਬਿਲਕੁਲ। ਸੋ ਇਹੀ ਨਹੀਂ ਹੈ ਕਿ ਉਹ ਸਿਰਫ ਨਾਅਰੇ ਮਾਰਨ ਵਾਲੇ ਨੇ, ਉਹਨਾਂ ਦੇ ਅੰਦਰ ਇੰਨਾ ਕੁ ਪੋਟੈਂਸ਼ੀਅਲ ਹੈ ਕਿ ਉਹ ਇੱਕ ਉਹਨਾਂ ਨੂੰ ਤੁਸੀਂ ਕਿਸੇ ਵੀ ਪਾਸੇ ਮੋਲਡ ਕਰ, ਉਹਨਾਂ ਕੋਲ ਡਾਇਰੈਕਸ਼ਨ ਨਹੀਂ ਹੈ ਜੀ ਜੀ। ਔਰ ਜਦੋਂ ਡਾਇਰੈਕਸ਼ਨ ਨਹੀਂ ਹੁੰਦੀ ਫਿਰ ਗਲਤ ਲੋਕ ਵੀ ਵਰਤਦੇ ਨੇ। ਕੱਲ ਨੂੰ ਜੇ ਏਜੰਸੀਆਂ ਜਿਹੜੀਆਂ ਨੇ ਕੋਈ ਹੋਰ ਖੇਡ ਦੇਣ ਜੋ ਜੀ ਉਹਨਾਂ ਨੇ 6 ਜੂਨ ਨੂੰ ਖੇਡੀ ਹੈ, ਤਾਂ ਫਿਰ ਅਸੀਂ ਇਸ ਗੱਲ ਤੇ ਹੀ ਲੱਗੇ ਹੁੰਦੇ ਹਾਂ ਜਿਵੇਂ ਸਾਡੇ ਲੱਗੇ ਨੇ ਜੀ ਬਹੁਤ ਮਾੜਾ ਹੋ ਗਿਆ,
ਬਹੁਤ ਹੈ ਜੀ, ਸਿਰ ਨੀਵਾ ਹੋ ਗਿਆ, ਫਲਾਣਾ ਹੋ ਗਿਆ, ਢਿਮਕਾ ਹੋ ਗਿਆ। ਜੀ ਉਸ ਤੋਂ ਪਹਿਲਾਂ ਨਾ ਅਸੀਂ ਪ੍ਰੀ ਜੱਜ ਕਰਦੇ ਹਾਂ, ਨਾ ਅਸੀਂ ਦੇਖਦੇ ਹਾਂ ਕਿ ਵੀ ਇਸ ਸਿਚੁਏਸ਼ਨ ਨੂੰ ਜਿਹੜਾ ਹੈ ਉਹ ਅਸੀਂ ਕਿਵੇਂ ਹੈਂਡਲ ਕਰਨਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਨੌਜਵਾਨ ਜਿਹੜੇ ਯੰਗਸਟਰਸ ਨੇ, ਸਾਰੇ 84 ਤੋਂ ਬਾਅਦ ਦੀ ਪੈਦਾਇਸ਼ ਨੇ, ਜੀ ਉਹ ਕੁਛ ਕਰਨਾ ਚਾਹੁੰਦੇ ਨੇ। ਔਰ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਾਂ ਇਕੱਠੇ ਹੋ ਜਾਓ, ਨਹੀਂ ਤਾਂ ਸਾਨੂੰ ਰਹਿਣ ਦਿਓ, ਸਾਨੂੰ ਪੜ੍ਹਨ ਦਿਓ, ਆਪਣੀ ਪੜ੍ਹਾਈ ਕਰਨ ਦਿਓ, ਅਸੀਂ ਆਪ ਹੀ ਦੇਖ ਲਾਂਗੇ ਕਿਰਤੀ ਸੇ ਇਕੱਠੇ ਹੋ ਕੇ ਵੀ ਅਸੀਂ ਆਪਣਾ ਮੁਲਕ ਕਿਵੇਂ ਬਣਾਉਣਾ, ਖਾਲਿਸਤਾਨ ਕਿਵੇਂ ਬਣਾਉਣਾ। ਸੋ ਮੈਂ ਇਸ ਵਿਊ ਪੁਆਇੰਟ ਨੂੰ ਸਪੋਰਟ ਕਰਦਾ। ਮੈਂ ਸਮਝਦਾ ਵੀ ਏਜੰਸੀਆਂ ਨੇ ਆਲਰੇਡੀ, ਜਿਵੇਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਉਹਨਾਂ ਨੇ ਜਾਲੀ ਹਥਿਆਰ ਫੜਨੇ ਸ਼ੁਰੂ ਕਰਤੇ ਕਿ ਜੀ ਚੀਨ ਦੇ ਬਣੇ ਹੋਏ ਨੇ, ਉੱਤੇ ਖਾਲਿਸਤਾਨ ਲਿਖਿਆ ਹੈ। ਇਹ ਉਹਨਾਂ ਨੌਜਵਾਨਾਂ ਨੂੰ ਜਿਹੜੇ ਸਾਨੂੰ ਲੱਗਦਾ ਹੈ ਵੀ ਜਿਨ੍ਹਾਂ 'ਚ ਪੋਟੈਂਸ਼ੀਅਲ ਹੈ ਕਰਨ ਦਾ, ਸਾਡੇ ਦੁਸ਼ਮਣ ਨੂੰ ਪਹਿਲਾਂ ਹੀ ਉਹਨਾਂ ਨੇ ਦੇਖਿਆ ਹੋਇਆ ਵੀ ਇਹ ਤਾਂ ਨਵੀਂ ਜਨਰੇਸ਼ਨ ਖੜੀ ਹੋ ਗਈ। ਸੋ ਰਾਦਰ ਮੈਂ ਇਹੀ ਕਹਾਂਗਾ ਕਿ ਵੀ ਇਹਨਾਂ ਦੀਆਂ ਤਾਂ ਧਿਰਾਂ ਦਾ ਮੈਨੂੰ ਨਹੀਂ ਪਤਾ ਹੈ ਵੀ ਇਹਨਾਂ ਨੂੰ ਕਦੋਂ ਸਮਝ ਆਣੀ ਹੈ, ਤੇ ਇਹ ਮੈਂ ਜ਼ਰੂਰ ਕਹਾਂਗਾ ਕਿ ਵੀ ਤੁਸੀਂ ਜਿਹੜੇ ਨੌਜਵਾਨ ਹੋ, ਵੀਰ ਅਮਰਦੀਪ ਸਿੰਘ ਜਾਂ ਤੁਹਾਡੇ ਸੋਚਦੇ, ਤੁਸੀਂ ਆਪਣੀ ਪੜ੍ਹਾਈ ਦੇ ਉੱਤੇ ਫੋਕਸ ਕਰੋ ਸਭ ਤੋਂ ਪਹਿਲਾਂ ਜੀ, ਆਪਣੀ ਐਜੂਕੇਸ਼ਨ ਨੂੰ, ਕਿਉਂਕਿ ਇਹ ਬਜਾਏ ਕਿ ਅਸੀਂ ਏਜੰਸੀਆਂ ਦੇ ਟਰੈਪ 'ਚ ਆ ਕੇ ਆਪਣੀ ਜਵਾਨੀ ਦਾ ਘਾਣ ਕਰਵਾਈਏ, ਜਾਂ ਇਹ ਜਿਹੜੇ ਕੱਚ ਘਰੜ ਨੇ ਜਿਨ੍ਹਾਂ ਨੂੰ ਬੱਚਿਆਂ ਨੂੰ ਪਤਾ ਨਹੀਂ ਹੈ ਵੀ ਡਾਇਰੈਕਸ਼ਨ ਕੀ ਹੈ, ਕਿਸੇ ਹੋਰ ਟਰੈਪ 'ਚ ਫਸੇ ਹੋਣ, ਇਹਨਾਂ ਧਿਰਾਂ ਤੋਂ ਜਿਹੜੀਆਂ ਐਗਜ਼ਿਸਟਿੰਗ ਨੇ, ਜੇ ਇਹਨਾਂ ਨੇ ਮੈਚੁਰ ਨਹੀਂ ਹੋਣਾ ਤੇ ਮੇਰਾ ਖਿਆਲ ਹੈ ਵੀ ਆਲਰੇਡੀ ਬਹੁਤ ਸਾਰੀਆਂ ਹਾਸ਼ੀਆ ਤੋਂ ਬਾਹਰ ਨੇ ਰਹਿੰਦੀਆਂ, ਅਗਲੇ ਕੁਝ ਸਾਲਾਂ 'ਚ ਹੋ ਜਾਣਗੀਆਂ, ਤੇ ਖਾਲਿਸਤਾਨ ਅਲਟੀਮੇਟਲੀ ਸਾਡੀ ਮੰਜ਼ਿਲ ਹੈ। ਔਰ ਉਹਦੇ ਲਈ ਇਹੀ ਨੌਜਵਾਨ ਜਿਹੜੇ ਅੱਜ ਪੰਥਕ ਜਜ਼ਬੇ 'ਚ ਲਬਰੇਜ਼ ਨੇ, ਜੇ ਪੜ੍ਹਾਈ ਦੇ ਪੱਖੋਂ ਵੀ ਔਰ ਆਰਥਿਕ ਪੱਖੋਂ ਵੀ ਆਪਣੇ ਆਪ ਨੂੰ ਜਿਹੜਾ ਉਹ ਪੂਰੇ ਤੌਰ ਦੇ ਉੱਤੇ ਸਟਰੋਂਗ ਕਰ ਲੈਂਦੇ ਨੇ, ਤੇ ਲੜਾਈ ਜਿਹੜੀ ਹੈ ਉਹ ਇੱਕ ਦਿਨ 'ਚ ਮੁੱਕਣ ਵਾਲੀ ਨਹੀਂ ਹੈ। ਇਹ ਤਾਂ ਲਗਾਤਾਰਤਾ ਦੇ ਨਾਲ ਆਪਣੀ ਮੰਜ਼ਿਲ ਤੱਕ ਪਹੁੰਚਣ ਤੱਕ ਜਾਰੀ ਰਹਿਣੀ ਹੈ। ਸੋ ਮੈਂ ਤਾਂ ਇਸ ਸਟੇਜ ਦੇ ਉੱਤੇ ਇਹੀ ਐਡਵਾਈਜ਼ ਕਰਾਂਗਾ ਕਿ ਆਪਣਾ ਫੋਕਸ ਪੜ੍ਹਾਈ ਕਰੋ, ਅਵੇਅਰ ਰਹੋ ਕੀ ਚੱਲ ਰਿਹਾ ਹੈ, ਜਿੰਨਾ ਕੁ ਤੁਸੀਂ ਇਹ ਸਾਰੇ ਨਾਲ ਇਨ ਟੱਚ ਰਹਿੰਦੇ ਹੋ ਰਹੋ। ਪਰ ਇਸ ਵੇਲੇ ਜੋ ਹਾਲਾਤ ਨੇ ਉੱਥੇ ਸਾਡੀਆਂ ਧਿਰਾਂ ਫੇਲ ਹੋਈਆਂ ਨੇ, ਇਹਨਾਂ ਦੇ ਵਿੱਚ ਕੋਈ ਵਿਜ਼ਨ ਨਹੀਂ ਹੈ ਕਿਸੇ ਦੇ ਕੋਲ ਵੀ ਕਿਵੇਂ ਸਭ ਨੂੰ ਜਿਹੜਾ ਉਹ ਅਸੀਂ ਆਪਣਾ ਇੱਕ, ਜੇ ਵਿਜ਼ਨ ਹੁੰਦਾ ਤਾਂ ਫਿਰ ਅੱਜ ਉਹ ਕਾਮਰੇਡਾਂ ਦੀ ਆਮ ਆਦਮੀ ਪਾਰਟੀ ਪੰਜਾਬ 'ਚ ਆ ਕੇ ਨਾ 4 ਸੀਟਾਂ ਲੈ ਜਾਂਦੀ ਔਰ 35 ਸੀਟਾਂ ਦੇ ਉੱਤੇ ਉਹਨਾਂ ਦੀ ਬੜ੍ਹਤ ਹੁੰਦੀ ਅਸੈਂਬਲੀ ਹਲਕਿਆਂ ਦੇ ਵਿੱਚ। ਇਹੀ ਸਾਡੀ ਫੇਲਿਅਰ ਹੈ। ਸੋ ਇਹਨਾਂ ਦਾ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।